हाँ जी बहुत खुशी हुई मैं पिंड के बसर के बंदे देख बहुत खुशी हुई मैनू। हाँ जी बहुत खुशी हुई मैं पिंड के बंदे देख के बहुत खुशी हुई है। ठीक है हाँ जी को मचदा है उसे कि नहीं अच्छा ਤੇ ਉਹ ਜਿਹੜਾ ਸੀ ਉਹ ਜਿੱਥੇ ਬੈਠੇ ਹੁੰਦੇ ਸੀ ਤੁਸੀਂ ਕਬਰਸਤਾਨ ਦੇ ਕੋਲ ਕਬਰਸਤਾਨ ਜਿਹੜਾ ਤਖੀਆ ਸੀਗਾ ਸ਼ਾਹ ਨੂਰ ਜਮਾਲ ਬਾਬਾ ਸ਼ਾਹ ਨੂਰ ਜਾਂ ਤਖੀਆ ਸੀ ਦੀਵਾਨ ਖਾਨੇ ਦੇ ਕੋਲ ਉੱਥੇ ਬੋੜਾ ਥੱਲੇ ਬੈਠਦੇ ਉਹ ਬੋੜਾ ਹੈਗੀਆਂ ਉਹ ਵਕਤ ਦੇ ਨਾਲ ਹੁਣ ਦਾ ਵਕਤ ਬਹੁਤ ਵਧੀਆ ਹੈਗਾ ਲੇਕਿਨ ਅੱਗੇ ਦਾ ਸੌਖੇ ਦੀ ਇੱਕ ਦੂਜੇ ਨਾਲ ਹਮਦਰਦੀ ਹੁੰਦੀ ਸੀ ਹੁਣ ਇੰਨੀ ਹਮਦਰਦੀ ਹੈ ਹੁਣ ਹੈ ਠੀਕ ਹਾਂ ਜੀ ਇੱਕ ਦੂਜੇ ਦਾ ਦਾਮ ਆਦੇ ਆ हाँ जी हाँ जी ਪਿੰਡ ਜਿਹੜਾ ਨਾ ਇਹ ਸੱਚੇ ਸੌਦੇ ਦੇ ਨਾਲ ਈਸ਼ਰ ਕੇ ਸੱਚੇ ਸੌਦੇ ਦੇ ਨਾਲ ਈਸ਼ਰ ਕੇ ਪਿੰਡ ਆ ਕਿਹੜਾ ਪਿੰਡ ਈਸ਼ਰ ਕੇ ਹਾਂ ਸੱਚੇ ਸੌਦੇ ਵੀ ਆਪਣੇ ਬੇਟੇ ਸਾਰੇ ਨਾ ਸੱਚੇ ਸੌਦੇ ਦੇ ਨਾਲ ਹੀ ਆ ਠੀਕ ਆ ਤੇ ਜਦੋਂ ਆਏ ਹੁਣ ਚੱਕਰ ਲਾਇਓ ਇਹ हाँ मिल के जाओ लाजमी सच्चे सब्जी आयो ना जरूर फिर तुसी मेरे बाप का मौला बख्श का शकीर सी भाग सिंह। अच्छा हाँ जी है जी अच्छा पोतरा वाला ठीक है अच्छा बेटा अच्छा ठीक है शुक्र दादा अच्छा अच्छा साढ़े बेटा मेरे बाप के मकान उन्हें बनाए भाग सिंह ने नाले भलसा सिखना होंदा सी नाले मकान बनवाया ना भलसा सिखना मंगल सिंह का डेरा जरा साढ़े कोल लागे पैली हाल बहुत जाता लागे मंगल सिंह का खूह सिखा लागे साढ़े हाँ जी ससाने राह च शुक्ला ठीक ठाक असी मैं तो पिंड का देखना चाहता मेरा पिंड मैंने मिले पिंड जाके फिर के आवा एक बार जाके मिल के बूटी बूटा पूछी सी ना बूटा पूछी खचरी सी ना बूटा पूछी खचरी जे सी हाँ जी दो भरा सी ना वो मेरे बाप के बहुत यार दोस्त थे मौला बख्श के हाँ जी वो भी कट्ठे रहे। अस्सलाम वालेकुम जी सत श्री अकाल आदाब दोस्तों मैं जेम राना तो तुसी वेख रहे हो सब दा पंजाब यूट्यूब चैनल। जिस तरह के तुसी पार्ट 2 दे विच देखिया बजुर्गों नूं उन्हां दा पिंड दिखा दिता गया हुण असीं पिंड दे बजुर्गों दे नाल उन्हां दी गल करवाउण लगे हैं देखते हैं किहड़ियां गल्लां आपस च फुलणगे आओ इंजॉय करते हैं तो इस तरह की वीडियो नूं लाइक तो शेयर जरूर कराया करो तो अगर तुहाडे कोल भी इस तरह का कोई बजुर्ग है जिहड़े अपने पिंड वेखना चाहते हैं तो साडी टीम दे नाल राबता जरूर करियो साडा नंबर डिस्क्रिप्शन दे विच मौजूद है। मैं करवाउण लगा जी गल तुहाडी हेलो बाबा जी इथों फड़ लो तुसीं चलो सरदार साहब की हाल आ तुहाडा की हाल आ शुक्र दा ठीक ठाक मैं तां मौला बख्श दा बेटा मैं मौला बख्श लंबरदार दा बेटा मैं इमदाद हुसैन मौला बख्श नंबरदार का बेटा छोटा मैं इमदाद हुसैन करशैद तो छोटा मेरे बाप का नहीं मौला बख्श नंबरदार हूँ जानते ही नहीं 6 नंबरदार से ना मौला बख्श नंबरदार जेड़ा मौला बख्श का करशैद का बाप करशैद जवान आया उधरों करशैद का बाप सी भलसा खेलता हुंदा सी मेरा बाप हौली हौली बोलो हाँ जी जेड़ा मेरा भलसा खेलता सी मेरे बाप हाँ जी दखन वाले पासे
ਵਜ਼ੀਰਲੀ ਜੈਲਦਾਰ ਦੇ ਦੀਵਾਨਖਾਨੇ ਦੇ ਕੋਲ। ਵਜ਼ੀਰਲੀ ਜਿਹੜਾ ਹੈ ਨਾ ਜੈਲਦਾਰ, ਉਹਦੇ ਦੀਵਾਨਖਾਨੇ ਦੇ ਕੋਲ ਘਰ ਸੀ। ਹਾਂ ਵਜ਼ੀਰਲੀ ਦੀ ਸੀ, ਲੰਬੜਦਾਰ ਦੀ ਸੀ, ਜੈਲਦਾਰ ਦੀ ਸੀ। ਜੈਲਦਾਰ ਵਿੱਚ ਜੀ। ਹਾਂਜੀ। ਉਹ ਸੀ ਸ਼ੁਕਰ ਦਾ ਮੇਰੇ ਬਾਪ ਦੇ ਸ਼ਗਿਰਦ ਵੀ ਸੀਗੇ ਸਿੱਖਾਂ ਦੇ ਮੁੰਡੇ 2। ਮੇਰੇ ਬਾਪ ਦੇ ਸ਼ਗਿਰਦ ਵੀ ਸੀਗੇ ਭਲੱਸੇ ਦੇ ਸਿੱਖਾਂ ਦੇ ਮੁੰਡੇ 2। ਇੱਕ ਦਾ ਨਾਮ ਮਲਕੀਤ ਸੀ, ਇੱਕ ਦਾ ਨਾਮ ਚਰਨ ਸਿੰਘ ਜੀ, ਉਹ ਹੈਗਾ ਉਹਦਾ ਮੁੰਡਾ ਉਹ ਮਲਜੀਤ ਨਹੀਂ ਮਲਕੀਤ। ਮਲਕੀਤ ਹਾਂ, ਮਲਕੀਤ ਸਿੰਘ ਨਾਂ ਸੀ ਉਹਦਾ। ਹਾਂਜੀ। ਇੱਕ ਚੰਨਨ ਸਿੰਘ ਸੀ, ਇੱਕ ਚੰਨਨ ਸਿੰਘ ਸੀ, ਇੱਕ ਦਾ ਨਾਂ ਚੰਨਨ ਸਿੰਘ। ਉਹ ਮੇਰਾ ਗੁਆਂਢੀ ਸੀ ਮਲਕੀਤ। ਹਾਂਜੀ ਮਲਕੀਤ ਗੁਆਂਢੀ ਸੀ। ਅੱਛਾ ਠੀਕ ਆ। ਲੱਭ ਗਿਆ। ਪੁੱਛੋ ਤੁਸੀਂ ਕਿਹਨਾਂ ਵਿੱਚੋਂ? ਤੁਸੀਂ ਆਪਣਾ ਆਪ ਦੱਸੋ, ਤੁਸੀਂ ਇਹਨਾਂ ਕਿਹਦੇ ਬੇਟੇ ਆ, ਕਿਹਦੇ ਵਿੱਚੋਂ ਆ? ਪੜ੍ਹਦੇ ਸੀ ਇੱਥੇ। ਹੈ ਜੀ। ਹੈਲੋ। ਹਾਂਜੀ ਹੈਲੋ। ਠੀਕ ਆ, ਉਹ ਮਲਕੀਤ ਸਿੰਘ ਸੀ ਮੇਰਾ ਗੁਆਂਢੀ, ਮੈਂ ਦੱਸਿਆ ਤੁਹਾਨੂੰ। ਹਾਂਜੀ ਹਾਂਜੀ ਮਲਕੀਤ ਸਿੰਘ। ਹਾਂਜੀ ਹੈਗਾ ਕਿ ਹੈ ਨਹੀਂ? ਮਲਕੀਤ ਸਿੰਘ ਦੀ ਮੌਤ ਹੋ ਗਈ ਆ, ਤਾਂ ਬਾਕੀ ਤੇ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਸਾਲ ਚ ਪੜ੍ਹਦੇ ਸੀ ਇੱਥੇ? ਮੈਂ ਪੜ੍ਹਦੇ ਪੂਰੇ ਘੱਟ ਹੀ ਪੜ੍ਹਿਆ, ਜ਼ਿਮੀਂਦਾਰਾ ਕਰਦੇ ਰਹੇ ਹਾਂ, ਡੰਗਰ ਬਹੁ ਚਾਰਦੇ ਰਹੇ ਬਾਹਰ ਤੇ ਡੰਗਰ ਬਹੁ ਚਾਰਦੇ ਰਹੇ ਬਾਹਰ। ਮੰਗਲ ਸਿੰਘ ਦਾ ਮੇਰੇ ਨਾਲ ਜੈਲਦਾਰ ਦਦੀਵਨੀ ਦਾ ਜਿਹੜਾ ਭਤੀਜਾ ਸੀ ਨਾ, ਉਹ ਮੇਰਾ ਪੜ੍ਹਦਾ ਹੁੰਦਾ ਸੀ। ਕਿਹੜਾ ਭਤੀਜਾ? ਕੀ ਨਾਂ ਸੀ ਭਤੀਜੇ ਦਾ? ਉਹਦਾ ਨਾ ਮੈਨੂੰ ਭੁੱਲ ਗਿਆ, ਤਾਂ ਉਹ ਪਹਿਲਾਂ ਪੜ੍ਹਦਾ ਸੀ। ਵਜ਼ੀਰਲੀ ਦਾ ਭਤੀਜਾ ਪੜ੍ਹਦਾ ਸੀਗਾ ਜੀਵਾ ਰਾਮ ਦੇ ਨਾਲ, ਸੇਠ ਦੁਕਾਨ ਕਰਦਾ ਸੀ ਕਰਿਆਨੇ ਦੀ, ਉਹਦਾ ਮੁੰਡਾ ਪੜ੍ਹਦਾ ਸੀ ਸਦੀਕ। ਅੱਛਾ। ਦੁਕਾਨ ਜਿਹੜਾ ਕਰਦਾ ਸੀ ਬੂਟੇ ਦਾ ਮੁੰਡਾ। ਜਿਹੜਾ ਹੈਗਾ ਵਜ਼ੀਰ ਦੀ ਸਕੂਲ ਦੇ ਨਾਲ ਘਰ ਸੀ, ਗੋਲੇ ਖਾਂ ਦਾ ਵਜ਼ੀਰ ਦੀ ਭਰਾ ਸੀ। ਉਹ ਵਜ਼ੀਰ ਹੋ ਉਹਦੀ ਸਿਸਟਰ ਵੀ ਨਾ ਪੜ੍ਹਦੀ ਸੀਗੀ, ਉਸੇ ਸਕੂਲੇ ਪੜ੍ਹਦੇ ਸੀ। ਹਾਂਜੀ ਹਾਂਜੀ। ਉਹ ਸਾਲਾਂ ਦੇ ਵਿੱਚ ਤਾਂ ਪੜ੍ਹਦਾ ਹੁੰਦਾ ਸੀ। ਹਾਂਜੀ। ਆਪਣਾ ਦੱਸੋ ਨਾ। ਗੋਲੇ ਕਾ ਮੇਰੇ ਬਾਪ ਦਾ ਯਾਰ ਵੀ ਨਹੀਂ ਸੀਗਾ। ਜਿਨ੍ਹਾਂ ਦੇ ਮੇਲਾ ਲੱਗਦਾ ਹੁੰਦਾ ਉਹਨਾਂ ਦਾ ਮੁੰਡਾ ਪੜ੍ਹਦਾ ਹੁੰਦਾ ਸਾਡੇ ਸਕੂਲੇ। ਕਹਿੰਦੇ ਜਿਹਨਾਂ ਦਾ ਮੇਲਾ ਲੱਗਦਾ ਉਹਨਾਂ ਦਾ ਮੁੰਡਾ ਵੀ ਪੜ੍ਹਦਾ ਸੀ। ਹਾਂਜੀ ਹਾਂਜੀ ਹਾਂਜੀ। ਖਾਨਕਾ ਬਾਰੇ ਗੋਲੇ ਖਾਂ ਜਿਹੜਾ ਨਾ ਉਹ ਗੋਲੇ ਕਾ ਬਿਜਲੀ ਸਿਕੰਦਰ ਦਾ ਪੁੱਤ ਸੀ। ਉਹ ਬਿਜਲੀ ਗੋਲੇ ਖਾਂ ਸਰਵਰ 3 ਭਰਾ ਸੀ। ਉਹ ਤਿੰਨ ਭਰਾ ਸੀ। ਬਿਜਲੀ ਬੜਾ, ਗੋਲੇ ਖਾਂ ਛੋਟਾ, ਉਹਦਾ ਛੋਟਾ ਸਰਵਰ, 3 ਭਰਾ ਸੀ। ਉਹ ਮੇਰਾ ਸਾਰਾ ਛੋਟੇ ਦਾ ਮੁੰਡਾ ਸੀ, ਮੇਰੇ ਨਾਲ ਪੜ੍ਹਦਾ। ਸਰਵਰ ਦਾ ਹੋਣਾ ਸੀ ਛੋਟੇ ਦਾ। ਉਹ ਕਿੱਥੇ ਬੈਠੇ ਨੇ? ਉਹ ਯਾਰ ਫਾਲ ਵਾਲੇ ਬੈਠੇ ਸੀ। ਆਪਣਾ ਦੱਸੋ ਨਾ, ਮੈਂ ਕੌਣ ਆ ਤੇ ਮੇਰਾ ਸਲਾਮਤ ਅਲੀ ਜਿਹੜਾ ਸੀਗਾ ਨਿਆਮਤ ਖਾਂ, ਸਲਾਮਤ ਖਾਂ ਉਹ ਮਾਸਟਰ ਹੁੰਦਾ ਸੀ, ਉਹ ਪੜ੍ਹਾਉਂਦਾ ਹੁੰਦਾ ਸੀ। ਅੱਛਾ ਹਾਂਜੀ ਹਾਂਜੀ। ਸਲਾਮਤ ਅਲੀ ਜਾਣਦੇ ਹੋ ਉਹਨਾਂ ਨੂੰ? ਹਾਂਜੀ ਜਾਣਦੇ ਸੀ। ਹਾਂ ਸਲਾਮਤ ਅਲੀ ਮੇਰਾ ਮਾਸਟਰ ਹੁੰਦਾ ਸੀ। ਅੱਛਾ ਜੀ ਠੀਕ ਆ। ਆਪਣਾ ਹੀ ਦੱਸੋ ਨਾ, ਮੈਂ ਉਹਦਾ ਭਰਾ ਆ, ਇਹਦਾ ਬੇਟਾ ਵਾ। ਦੱਸਿਆ ਬਾਕੀ ਉਹਨਾਂ ਨੂੰ ਜਾਣਦੇ ਆ ਜਿਹੜੇ ਚੱਕੀ ਵਾਲੇ ਸੀਗੇ, ਉਹਨਾਂ ਦਾ ਕਾਰਖਾਨਾ ਵੀ ਜਲੰਧਰ ਸੀ। ਕਾਰਖਾਨਾ ਜਲੰਧਰ ਸੀ। ਜਿਨ੍ਹਾਂ ਦਾ ਕਾਰਖਾਨਾ ਚ ਕੀ ਨਾਂ ਸੀ ਉਹਨਾਂ ਦਾ? ਮੁਹੰਮਦ ਅਲੀ। ਬਹੁਤ ਵੱਡਾ ਮਕਾਨ ਸੀ ਉਹਨਾਂ ਦਾ। ਹੁਣ ਚੱਕੀ ਵੀ ਲਈ ਹੁੰਦੀ, ਬਰਾਮ ਉਹਦਾ ਭਰਾ ਜਿਹੜਾ ਸੀਗਾ ਉਹ ਜਲੰਧਰ ਹੁਣ ਕਾਰਖਾਨਾ ਲਾਇਆ ਸੀ ਕੋਈ। ਉਹ ਕਈ ਕਾਰੋਬਾਰ ਲਾਭੇ ਜਾ ਕਰਦੇ ਸੀ ਬੰਦੇ, ਪੂਰਾ ਕਈਆਂ ਦਾ ਪੂਰਾ ਨਹੀਂ ਵੀ ਪਤਾ। ਬਿਜਲੀ का गोले का ਸੀਗੇ, ਜਿਹਦਾ ਵੀ ਸੀਗਾ ਇੱਕ ਬਿਜਲੀ, ਹੋਰ ਵੀ ਮੁਹੰਮਦ ਅਲੀ ਸੀਗਾ ਇੱਕ ਹੋਰ। ਹਾਂਜੀ। ਹੋਰ ਹੁਣ ਤੁਹਾਡਾ ਕੀ ਹਾਲ ਆ? ਸ਼ੁਕਲਾ ਠੀਕ ਠਾਕ ਅਸੀਂ। ਮੈਂ ਤਾਂ ਪਿੰਡ ਦਾ ਦੇਖਣਾ ਚਾਹੁੰਦਾ ਵੀ ਮੇਰਾ ਪਿੰਡ ਮੈਨੂੰ ਮਿਲੇ, ਪਿੰਡ ਜਾ ਕੇ ਫਿਰ ਕੇ ਆਵਾਂ ਇੱਕ ਵਾਰੀ ਜਾ ਕੇ ਮਿਲ ਕੇ। ਜਿਹੜੇ ਬੂਟਾ ਪੁੱਛੀ ਸੀ ਨਾ, ਬੂਟਾ ਪੁੱਛੀ ਖੱਤਰੀ ਸੀ ਨਾ, ਬੂਟਾ ਪੁੱਛੀ ਖੱਤਰੀ ਜਿਹੜੇ ਸੀ। ਹਾਂਜੀ 2 ਭਰਾ ਸੀ ਨਾ। ਉਹ ਮੇਰੇ ਬਾਪ ਦੇ ਬਹੁਤ ਯਾਰ ਦੋਸਤ ਸੀਗੇ ਮੌਲਾ ਬਖਸ਼ ਦੇ। ਹਾਂ ਦੋਨੋਂ ਸਾਰੀ ਜ਼ਿੰਦਗੀ ਇਕੱਠੇ ਰਹੇ ਹੋ? ਹਾਂਜੀ ਹਾਂਜੀ ਉਹ ਵੀ ਇਕੱਠੇ ਰਹੇ ਦੋਨੋਂ। ਤੇ ਮੇਰੇ ਬਾਪ ਦੇ ਬਹੁਤ ਯਾਰ ਦੋਸਤ ਸੀ ਉਹ ਮੌਲਾ ਬਖਸ਼ ਦੇ। ਹਾਂਜੀ ਦੋਨਾਂ ਭਰਾਵਾਂ ਦਾ ਸੁਭਾਅ ਵੀ ਬਹੁਤ ਸੀ। ਹਾਂਜੀ ਹਾਂਜੀ। ਇਹਨਾਂ ਦਾ ਤੁਹਾਡਾ ਘਰ ਕਿਸ ਸਾਈਡ ਤੇ ਸੀ? ਹਾਂਜੀ ਤੁਹਾਡਾ ਘਰ ਕਿਸ ਸਾਈਡ ਤੇ ਸੀ? ਸਾਡਾ
ਜੱਟਾਂ ਦਾ ਘਰ ਮਹੱਲਾ ਇੱਕੋ ਹੀ ਸੀ, ਛੋਟਾ ਜਿਹਾ। ਆ ਛੋਟਾ ਮਹੱਲਾ ਸੀ। ਅਸੀਂ ਲੰਡੀਆਂ ਤੋਂ ਆਏ ਸੀ, ਲੰਡੀਆਂ ਤੋਂ ਮੰਗਲ ਸਿੰਘ, ਪਤਨ ਸਿੰਘ, ਰਾਣਾ ਸਿੰਘ, ਅਸੀਂ ਲੰਡੀਆਂ ਤੋਂ ਆਏ ਸੀ ਉੱਥੋਂ। ਮੰਗਲ ਸਿੰਘ ਦਾ ਡੇਰਾ ਜਿਹੜਾ ਸੀ ਸਾਡੇ ਕੋਲ ਲਾਗੇ ਪੈ ਗਿਆ, ਹਾਲ ਬਹੁਤ ਜਾਂਦਾ ਲਾਗੇ ਮੰਗਲ ਸਿੰਘ ਦਾ ਖੂਹ ਸੀਗਾ ਲਾਗੇ ਸਾਡੇ। ਹਾਂ ਹਾਂਜੀ ਸਸਾਣੇ ਦੇ ਰਾਹ 'ਚ ਇੱਟਾਪਤੀ ਦੇ ਰਾਹ ਤੇ ਇੱਟਾਪਤੀ ਰਾਹ ਸੀਗਾ, ਮੰਗਲ ਸਿੰਘ ਦਾ ਖੂਹ ਸੀ। ਹਾਂਜੀ ਪੱਠੇ ਦੇ ਨਾਲ। ਅੱਛਾ 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 ਪੱਠੇ ਨਾਲ ਸੀ। ਹਾਂਜੀ ਪੱਠੇ ਦੇ ਨਾਲ ਸੀ। ਬਾਬਾ ਜੀ ਖੁੱਲ ਕੇ ਕਰੋ ਗੱਲ, ਖੁੱਲ ਕੇ। ਹਾਂਜੀ ਹਾਂਜੀ ਬਿਸ਼ਨ ਸਿੰਘ ਦਾ ਉਹ ਬਿਸ਼ਨ ਸਿੰਘ ਵੀ ਸਾਡਾ ਪਾਪਾ ਸੀ। ਹਾਂਜੀ ਤੇ ਮੰਗਲ ਸਿੰਘ ਸਾਡਾ ਚਾਚਾ ਸੀ। ਅੱਛਾ 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 ਠੀਕ ਆ। ਮੰਗਲ ਸਿੰਘ ਚਾਚਾ ਸੀ ਤੇ ਮੈਂ ਪਤਨ ਸਿੰਘ ਦਾ ਮੁੰਡਾ। ਅੱਛਾ ਮੰਗਲ ਸਿੰਘ ਦਾ ਪੁੱਤਰ ਸੀ, ਠੀਕ ਹੈ ਸ਼ੁਕਰ ਲਾਗਾ। ਲੰਡੀਆਂ ਤੋਂ ਆਏ ਕਰਕੇ ਲੰਡੀਆਂ ਦੇ ਕਰਕੇ ਮਸ਼ਹੂਰ ਸੀਗੇ ਸੀ। ਅੱਛਾ ਅੱਛਾ ਉਹ ਇਸ ਚੀਜ਼ਾਂ ਦਾ ਵੱਡਿਆਂ ਨੂੰ ਪਤਾ ਹੋਣਾ, ਨਤੀਜਾ ਸਵਾਇਆ ਅਸੀਂ ਬੱਚੇ ਛੋਟੇ ਛੋਟੇ ਸਾਨੂੰ ਨਹੀਂ ਉਸ ਦਾ ਪਤਾ ਸੀ ਪੂਰਾ। ਹੋਰ ਕਿਹੜੇ ਕਿਹੜੇ ਸੀ ਉਹਨਾਂ ਦਾ ਪੁੱਛ ਲਓ ਕਿ ਹੈਗੇ ਕਿ ਨਹੀਂ। ਵੱਡਿਆਂ ਤੋਂ ਪਤਾ ਹੋਣਾ। ਲੰਡੀਆਂ ਤੋਂ ਆਏ ਸੀ ਫੁਵਾੜੇ ਦੇ ਲਾਗੇ, ਕਿਰਾਇਆ ਦੇ ਲਾਗੇ ਬੜੀਆਂ ਜਿਹੜੀਆਂ ਅਸੀਂ ਉੱਥੋਂ ਆਏ ਸੀ। ਅੱਛਾ ਅੱਛਾ ਹਾਂਜੀ ਪੁੱਛ ਲਓ ਉਹਨਾਂ ਦਾ। ਪਿੰਡ ਦੇ ਬੰਦੇ ਕੋਈ ਵਡੇਰੇ ਹੈਗੇ ਹੁਣ, ਕੋਈ ਪਿੰਡ ਦਾ ਬੰਦਾ ਵਡੇਰਾ ਹੈ ਕੋਈ ਹੋਰ ਸਾਡਾ ਹਾਣੀ ਕੋਈ? ਤੁਹਾਡੇ ਹਾਣੀ ਪਿੰਡ ਦਾ ਬੰਦਾ ਤਾਂ ਇਸ ਵੇਲੇ ਨਹੀਂ ਹੈ, ਘੱਟ ਹੀ ਹੈਗਾ। ਅੱਛਾ ਕਿਉਂਕਿ ਸਭ ਛੋਟੇ ਤੁਰ ਗਿਆ। ਮੇਰੀ ਉਮਰ ਹੈਗੀ 86 ਸਾਲ ਤੇ ਬਾਕੀ ਦਾ ਅੱਛਾ ਅੱਛਾ ਭਾਗ ਸਿੰਘ ਮਿਸਤਰੀ ਹੁੰਦਾ ਸੀ, ਉਹ 115 ਸਾਲ ਦਾ ਮੌਤ ਹੋਈ ਆ। ਹੁਣ ਬਾਬਾ ਇੱਕ ਆਇਓ ਸੀ, ਉਹ 119 ਸਾਲ ਦੀ ਮੌਤ ਹੋਈ। ਸਾਡੇ ਹੁਣ 60 ਸਾਲ ਦੇ 70 ਸਾਲ ਦੇ ਦਰਮਿਆਨ ਤਾਂ ਮੌਤਾਂ ਹੋਈ ਜਾਂਦੀਆਂ। ਪੁੱਛਣਾ ਭਾਗ ਸਿੰਘ ਦਾ ਪਤਾ ਹੈ? ਭਾਗ ਸਿੰਘ ਦਾ ਪਤਾ। ਭਾਗ ਸਿੰਘ ਜਿਹੜਾ ਸੀ ਨਾ, ਭਾਗ ਸਿੰਘ ਜਿਹੜਾ ਸੀ ਨਾ ਮਿਸਤਰੀ, ਅੱਬੇ ਨੇ ਮਕਾਨ ਉਦੋਂ ਬਣਾਏ, ਅੱਬੇ ਦੇ ਬਾਪ ਨੇ ਉਦੋਂ ਮਕਾਨ ਬਣਾਇਆ ਸੀ। ਭਾਗ ਸਿੰਘ ਨਾਲੇ ਭਲੱਸਾ ਸਿੱਖਦਾ ਹੁੰਦਾ ਸੀ ਤੇ ਨਾਲੇ ਮਕਾਨ ਕਿਹਦਾ ਬਣਾਉਂਦਾ ਹੁੰਦਾ, ਨਾਲੇ ਭਲੱਸੇ ਦੇ ਬੈਠੇ ਫੱਟੀ ਨਾਲ ਹੀ ਸਿੱਖਣੇ। ਹੁਣ ਫੱਟੀ ਨਾਲ ਹੀ ਨਾ ਸੁੱਕੇ ਰੋਕਾ ਸੁਣੀਆਂ ਸੁਣੇ। ਭਾਗ ਸਿੰਘ ਸਾਡੇ ਮਕਾਨ ਬਣਾਇਆ ਸੀ ਭਾਗ ਸਿੰਘ ਨੇ, ਅੱਬੇ ਦਾ ਸ਼ਗਿਰਦ ਸੀ ਉਹ, ਮੇਰੇ ਬਾਪ ਦਾ ਮੌਲਾ ਬਖਸ਼ ਦਾ ਸ਼ਗਿਰਦ ਸੀ ਭਾਗ ਸਿੰਘ। ਅੱਛਾ ਹਾਂਜੀ ਹਾਂਜੀ ਜੈਲਦਾਰ ਦਾ ਚਬਾਰੇ ਦਾ ਪੁੱਛੋ ਹੈ ਜੀ। ਹਾਂ ਉਹਨਾਂ ਦਾ ਸਾਹਮਣੇ ਜੈਲਦਾਰ ਦਾ ਚਬਾਰਾ ਪੁੱਛੋ ਹੈਗਾ। ਹਾਂ ਉਹਨਾਂ ਦਾ ਪੁੱਤਾ ਜੀ। ਪੋਤਾ ਅੱਛਾ ਪੋਤਰਾ ਹੋਣਾ, ਠੀਕ ਠੀਕ ਹੈ। ਅੱਛਾ ਬੇਟਾ ਅੱਛਾ 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 ਠੀਕ ਹੈ ਸ਼ੁਕਰ ਲਾਗਾ। ਅੱਛਾ ਅੱਛਾ ਭਾਗ ਸਾਡੇ ਬੇਟਾ ਮੇਰੇ ਬਾਪ ਦੇ ਮਕਾਨ ਉਹਨੇ ਬਣਾਏ ਭਾਗ ਸਿੰਘ ਨੇ, ਨਾਲੇ ਭਲੱਸਾ ਸਿੱਖਦਾ ਹੁੰਦਾ ਸੀ, ਨਾਲੇ ਮਕਾਨ ਬਣਾਉਣਾ ਨਾਲੇ ਭਲੱਸਾ ਸਿੱਖਣਾ। ਬੈਠੇ ਨੇ ਜੋੜ ਕਰਨੇ ਉਸ ਸਿੱਖਣੇ, ਰੋਕਾ ਸੜੀਆਂ ਬਾਹਰ ਖਾਨੇ ਦੇਖਣਾ, ਪੋਸਟੇ ਸਿੱਖਣਾ। ਬੱਚੇ ਖੇਡਦੇ ਨਹੀਂ, ਮਕਾਨ ਬਣਾਉਂਦੇ ਨਹੀਂ। ਅੱਲਾਹੂ ਜੈਲਦਾਰ ਦਾ ਪੁੱਛੋ। ਜੈਲਦਾਰ ਦਾ ਜ਼ੁਬਾਨ ਖਾਨਾ ਹੈ ਬਿਜਲੀ ਦਾ ਠੀਕ ਠਾਕ? ਜੈਲਦਾਰ ਦਾ ਦੁਕਾਨ ਖਾਨਾ ਹਾਂਜੀ ਹੈਗਾ ਅਜੇ ਠੀਕ ਠਾਕ? ਅੱਛਾ ਅੱਛਾ ਜਿਹੜਾ ਕੌਣ ਆ ਹੁਣ? ਹਾਂਜੀ ਉਹਦਾ ਜਿਹੜਾ ਜੈਲਦਾਰ ਦਾ ਭਤੀਜਾ ਸੀ ਨਾ ਫੈਜ਼ਲ ਕਰੀਮ ਦੇ ਮਕਾਨ ਸਾਡੇ ਇਕੱਠੇ ਸੀ ਦੋਵਾਂ ਦੇ। ਮਸਜਿਦਾਂ ਕਿੰਨੀਆਂ ਹੈਗੀਆਂ ਪਿੰਡ 'ਚ? ਕੋ ਮਸਜਿਦਾਂ ਹੈਗੀਆਂ ਉੱਥੇ ਕਿ ਨਹੀਂ? ਪਿੰਡ 'ਚ ਮਸਜਿਦ ਇੱਕ ਆ, ਸਾਰੀਆਂ ਬਾਕੀ ਰਹਿ ਗਈਆਂ। ਅੱਛਾ ਤੇ ਉਹ ਜਿਹੜਾ ਸੀ ਉਹ ਜਿੱਥੇ ਬਹਿੰਦੇ ਹੁੰਦੇ ਸੀ ਤੁਸੀਂ ਕਬਰਸਤਾਨ ਦੇ ਕੋਲ? ਕਬਰਸਤਾਨ ਜਿਹੜਾ ਤਖੀਆ ਸੀਗਾ ਸ਼ਾਹ ਨੂਰ ਜਬਾਲ, ਬਾਬਾ ਸ਼ਾਹ ਨੂਰ ਜਿਹੜਾ ਤਖੀਆ ਸੀ ਦੀਵਾਨ ਖਾਨੇ ਦੇ ਕੋਲ, ਉਹ 'ਚ ਬੋੜਾ ਥੱਲੇ ਬਹਿੰਦੇ ਹੁੰਦੇ, ਉਹ ਬੋੜਾ ਹੈਗੀਆਂ? ਨਹੀਂ ਹੈ। ਅੱਛਾ ਤਕੀਏ ਵੀ ਖਾਤੇ ਵੀ ਤਕਰੀਬਨ ਹੋ ਗਿਆ। ਬਾਬੇ ਦੀ ਦੁਕਾਨ ਇੱਕ ਵਾਰ ਇੱਟਾਪਤੀ ਵਾਲੇ ਪਾਸੇ ਤਕੀਆ ਆਉਂਦਾ ਸੀ। ਹਾਂਜੀ ਇੱਟਾਪਤੀ ਵਾਲੇ ਪਾਸੇ ਸਾਰੇ ਖਤਮ ਹੋ ਗਏ। ਸਾਰੇ ਖਤਮ ਹੋ ਗਏ, ਠੀਕ ਆ। ਜਿਹੜੇ ਘਰ ਸੀ ਸਾਡੇ ਉਹਨਾਂ 'ਚ ਹੁਣ ਕੌਣ ਰਹਿੰਦਾ? ਸਾਡੇ ਘਰਾਂ ਨੂੰ ਤੁਹਾਡਾ ਕੀ ਨਾਂ ਕੀ ਤੁਹਾਡਾ? ਇਮਦਾਦ ਹੁਸੈਨ ਮੌਲਾ ਬਖਸ਼। ਮੌਲਾ ਬਖਸ਼ ਦੇ ਘਰ ਆਇਓ ਮਾਨਕੋ ਦੇ ਉਹਨਾਂ ਦੇ ਕੋਲ
ਕੋਲ ਲਾਟ ਹੋਇਆ ਉਹਨਾਂ ਨੇ ਹੁਣ ਵੱਢ ਕੇ ਦਾ ਵੱਖਰਾ ਵੱਖਰਾ ਕਰ ਲਿਆ। ਅੱਛਾ ਪੱਕਾ ਬਣਾਇਆ ਕਿ ਹੋਈ ਆ? ਨਹੀਂ ਨਹੀਂ ਸਾਡਾ ਪੱਕਾ ਛੱਡ ਨਹੀਂ ਉਹਨਾਂ ਦੇ ਟੁੱਟ ਰਿਹਾ ਦਾ ਕੰਮ ਵੱਡਾ ਸੀ ਉਹ ਵੀ ਬਹੁਤ ਈਜ਼ੀ ਹੋ ਗਿਆ। ਅੱਛਾ ਹੁਣ ਉਹ ਵੰਡਾ ਪਾ ਲਿਆ ਉਹਨਾਂ ਨੇ? ਕਿਹੜੇ ਇਲਾਕੇ ਦੇ ਪਿੰਡ 'ਚ ਬੈਠੇ ਨੇ ਲੋਕ ਆ ਕੇ ਪੁੱਛੋ। ਉਹ ਕਿਹੜੇ ਇਲਾਕੇ ਦੇ ਲੋਕ ਬੈਠੇ ਆ ਕੇ? ਜਿਹੜਾ ਉਹ ਘੁਮਾਰਾ ਵਾ ਘਰ ਬਣਾ ਦੂ ਉਹਦੇ ਲਾਗੇ ਹੁੰਦਾ ਸੀ ਘਰ ਮਜੇ ਬਣਾਇਆ ਸੀ ਉਦੋਂ ਪਿੱਛੇ ਬਸੇ ਵੀ ਮੁਸਲਮਾਨ ਸਾਡਾ ਮਿਲਿਆ ਪਹਿਲਾਂ ਗੱਲਾਂ ਕਰੋ ਅੰਦੀ ਦੇ ਤੇ ਪਾਸ ਸੀਗਾ ਤਾਂ ਹੁਣ ਉਹ ਬਹੁਤ ਵੱਡਾ ਮਕਾਨ ਬਣਾਇਆ ਸੀ। ਉਹ ਵਿੱਚ ਹੈ ਨਹੀਂ ਉਹ ਜਾ ਖਾਣੇ ਹੋਰ ਕੋਈ ਗੱਲ ਪੁੱਛ ਲਓ। ਜਦੋਂ ਤੁਸੀਂ ਗਏ ਉਹ ਸਾਲ ਵਿੱਚ ਇੱਕ ਸਾਲ ਤੇ ਨਹੀਂ ਰਹੇ ਉਹ ਉਹ ਮਿਲਕੀ ਸਿੰਘ ਹੈਗਾ ਕਿ ਜਿਹੜੇ ਬਾਬੇ ਦਾ ਬਾਪ ਦਾ ਮੇਰੇ ਬਾਪ ਦਾ ਸ਼ਰੀਰ ਤੇ ਜਿਹੜਾ ਸੀ ਮਿਲਕੀ ਮਲਕੀਤ ਸਿੰਘ ਹੈਗਾ ਕਿ ਨਹੀਂ? ਮਲਕੀਤ ਸਿੰਘ ਹੈਗਾ। ਮਲਕੀਤ ਸਿੰਘ ਹੈਗਾ ਕਹਿੰਦੇ। ਮਲਕੀਤ ਸਿੰਘ ਕਿਹੜਾ? ਉਹ ਮਲਕੀਤ ਸਿੰਘ ਦੀ ਮੌਤ ਹੋਈ ਜਦੋਂ ਕਤਕਾ ਖੇਡਦਾ ਸੀ। ਅੱਛਾ ਹਾਂਜੀ ਫੌਤ ਹੋ ਗਿਆ। ਅੱਛਾ ਉਹਦੀ ਲਾਦ ਇੱਥੇ ਹੀ ਪਿੰਡ ਦੀ। ਅੱਛਾ ਅੱਛਾ ਠੀਕ ਆ। ਉਹਦੇ ਕੋਲ ਬੱਚੇ ਹੈਗੇ ਆ ਤੁਹਾਡੇ ਕੋਲ? ਆ ਬੱਚਾ ਇੱਕ ਹੈਗਾ ਉਹ ਇੱਕੋ ਲੜਕਾ ਸੀ ਉਹਦਾ ਉਹ ਹੈਗਾ ਉਹ ਕੈਨੇਡਾ ਉਹਦਾ ਕੈਨੇਡਾ ਗਿਆ ਤਾਂ ਆਪ ਉਹ ਇੱਥੇ ਆ। ਅੱਛਾ ਠੀਕ ਮਲਕੀਤ ਸਿੰਘ ਦਾ ਲੜਕਾ ਇੱਕ ਹੈਗਾ। ਅੱਛਾ ਮਲਕੀਤ ਦਾ ਲੜਕਾ ਹੈਗਾ। ਮਲਕੀਤ ਸਿੰਘ ਦੇ ਮੁੰਡੇ ਨਾਲ ਗੱਲ ਤੇ ਕਰਾਓ। ਮਲਕੀਤ ਸਿੰਘ ਦਾ ਮੁੰਡਾ ਕਿ ਹੈਗਾ ਉਹਨਾਂ ਨਾਲ ਗੱਲ ਕਰਾਓ। ਕਿਹਦਾ? ਮਲਕੀਤ ਸਿੰਘ ਦਾ ਇੱਥੇ ਹੈ ਨਹੀਂ। ਇੱਥੇ ਹੈ ਨਹੀਂ ਇੱਥੇ। ਮਲਕੀਤ ਦਾ ਮੁੰਡਾ ਸਾਡੇ ਘਰ ਤੋਂ ਇੱਥੇ ਕਿਸੇ ਨਾਲ ਬੈਠਾ ਆ ਇੱਥੋਂ ਦੂਰ ਆ ਘਰ ਉਹਨਾਂ ਦਾ। अच्छा अच्छा बूटा मुंशी का जो हैगा कोई बूटा मुंशी पोत पोतरे कोई बूटे मुंशी दे पोत पोतरे हैगे या बूटे मुंशी दे? बूटे मुंशी दे वो ऊपर चले गया खतरी पिंडों से चले गया सारे। अच्छा चलो पेट में आई मुझे। खतरी ने किसी वो ऊपर ही प्लाट बना दिया सारे ने। अच्छा अच्छा ठीक है। ਅਸੀਂ ਜਿਹੜਾ ਕਿਲਾ ਸੀ ਨਾ ਕਿਲੇ ਦੇ ਸਾਹਮਣੇ ਦੀ ਇੱਕ ਸੜਕ ਨਿਕਲੀ ਆ। ਹਾਂਜੀ ਹਾਂਜੀ ਉਹ ਉੱਥੇ ਬੈਠੇ ਆ। ਅੱਛਾ ਅੱਛਾ ਕਿਲਾ ਹੈਗਾ ਹਜੇ? ਕਿਲਾ ਦਾ ਸਾਹਮਣੇ ਘਰ ਆਇਆ। ਘਰ ਤਾਂ ਪੁਰਾਣਾ ਹੋਣਾ ਚਾਹੀਦਾ। ਇੱਕ ਦੋ ਮਕਾਨ ਪੁਰਾਣੇ ਹੈਗੇ ਆ ਤੇ ਬਾਕੀ ਸਾਰੇ ਢਾਹ ਗਏ। ਅੱਛਾ ਭੋਗਪੁਰ ਤੋਂ ਸੜਕ ਸੀ ਆਈ ਆ ਬਰਾਮ ਨੂੰ? ਗੱਡੀ ਬਿਲਡਿੰਗ ਦਾ ਤੁਹਾਡੇ ਹੁੰਦੇ ਘਰ ਤੇ ਸੀ ਉੱਥੇ ਹਮਲਾ ਕਰਕੇ ਕਰੇ ਜਾਂਦੇ। ਨਹੀਂ ਸੜਕ ਆਈ ਆ ਭੋਗਪੁਰ ਤੋਂ ਸੀ ਜੀ ਬਰਾਮ ਨੂੰ? ਭੋਗਪੁਰੋਂ ਬਰਾਮ ਬੋਲੋ ਬਾਅਦ ਹਜ਼ਾਰਪੁਰ ਸੜਕ ਜਾਂਦੀ ਸਾਡੇ। ਅੱਛਾ ਉਦੋਂ ਗਈ ਤੋੜ ਚਲੀ ਸੀ ਜੀ। ਪੱਕੀਆਂ ਸੜਕਾਂ ਬਣ ਗਈਆਂ। ਠੀਕ ਹੈ ਠੀਕ ਹੈ ਠੀਕ ਹੈ। ਭੋਗਪੁਰ ਤੋਂ ਆਦਮਪੁਰ ਨੂੰ ਵੀ ਬਣ ਗਈ ਸੜਕ। ਅੱਛਾ ਉਹਨਾਂ ਕਿ ਤੁਸੀਂ ਵੀ ਆਓ ਇੱਥੇ। ਤੁਸੀਂ ਆਉਂਦੇ ਨਹੀਂ ਇੱਥੇ ਨਨਕਾਣੇ? ਤੁਸੀਂ ਨਨਕਾਣਾ ਸਾਹਿਬ ਆਉਂਦੇ ਕਿ ਨਹੀਂ ਤੁਸੀਂ? ਨਹੀਂ ਅਸੀਂ ਨਹੀਂ ਆਉਂਦੇ। ਨਹੀਂ ਆਉਂਦੇ ਠੀਕ। ਕਰਤਾਰਪੁਰ ਵੀ ਨਹੀਂ ਆਏ? ਅੱਛਾ ਸਾਡਾ ਪਿੰਡ ਜਿਹੜਾ ਨਾ ਇਹ ਸੱਚੇ ਸੌਦੇ ਦੇ ਨਾਲ ਈਸ਼ਰ ਕੇ ਸੱਚੇ ਸੌਦੇ ਦੇ ਨਾਲ ਈਸ਼ਰ ਕੇ ਪਿੰਡ ਆ। ਕਿਹੜਾ ਪਿੰਡ? ਈਸ਼ਰ ਕੇ। ਹਾਂ ਸੱਚੇ ਸੌਦੇ ਵੀ ਆਪਣੇ ਬੇਟੇ ਸਾਰੇ ਨਾ ਸੱਚੇ ਸੌਦੇ ਦੇ ਨਾਲ ਹੀ ਆ। ਠੀਕ ਆ ਤੇ ਜਦੋਂ ਆਏ ਹੁਣ ਚੱਕਰ ਲਾਇਓ ਫੇ। ਕੋਈ ਕੰਮ ਆ ਕਿ ਰਾਜ ਤੱਕ ਮਿਲ ਕੇ ਜਾਵਾਂਗੇ। ਹਾਂ ਮਿਲ ਕੇ ਜਾਇਓ ਲਾਜ਼ਮੀ। ਸੱਚੇ ਸੌਦੇ ਆਇਓ ਨਾ ਜ਼ਰੂਰ ਫਿਰ ਤੁਸੀਂ। ਹੁਣ ਆਉਣਾ ਵਿਸਾਖੀ ਦੇ ਕਿਸੇ ਨੇ? ਵਿਸਾਖੀ ਤੇ ਆਉਣਾ ਕਿਸੇ ਨੇ ਤੁਹਾਡੇ ਚੋਂ? ਨਹੀਂ ਜੀ ਨਹੀਂ ਆਉਣਾ। ਅੱਛਾ ਜੇ ਕੋਈ ਆਪਣੇ ਆਏ ਤਾਂ ਦੱਸਿਓ ਫੇ ਉਹ ਮਿਲ ਕੇ ਜਾਣ। ਠੀਕ ਆ। ਤੁਸੀਂ ਕਦੇ ਆਏ ਹੋ? ਆਏ ਤਾਂ ਆਇਓ। ਹਾਂ ਬਹੁਤ ਦਿਲ ਕਰਦਾ ਕਿ ਬਾਬਾ ਪਾਬੰਦੀ ਲੱਗੀ ਆਉਣ ਨਹੀਂ ਦਿੰਦੇ ਉਧਰੋਂ ਤੁਸੀਂ। ਤੇ ਮੈਂ ਤਾਂ ਕਰਤਾਰਪੁਰ ਵੀ ਗਿਆ ਸੀ ਕਿ ਉਧਰੋਂ ਆਓਗੇ ਤੁਸੀਂ? ਕਰਤਾਰਪੁਰ ਮੈਂ ਕਰਤਾਰਪੁਰ ਗਿਆ ਸੀ। ਮੈਂ ਕਿਹਾ ਉੱਥੇ ਕੋਈ ਨਾ ਕੋਈ ਮਿਲੂਗਾ ਪਿੰਡ ਦਾ ਕੋਈ। ਉੱਥੇ ਉਹ ਪਾਬੰਦੀ ਲੈ ਕੇ ਗਿਆ ਹੀ ਉੱਥੇ ਕੋਈ ਨਹੀਂ ਪਿੰਡ ਦਾ। ਨਹੀਂ
नहीं मिल रहा जी बहुत लाभ हाँ जी ਤੁਸੀਂ ਕੀ ਕਰਦੇ ਆ? मैं तो मिल रहा साढ़े खंडरी लगी भोग पर उत्थे नौकरी करता रहा हुण मैं रिटायर हो गया अच्छा ਅੱਛਾ ਅੱਛਾ ठीक है एयरफोर्स में सीगा ਅੱਛਾ वो नौकरी छड्डे हो गया सी तां पोते मेरे कनेडा अच्छा, पौधे कनेडे आ सारे। चले गए कनेडा गया ब्रह्मचर्द ਤੁਸੀਂ ਇਕੱਲੇ ਹੀ ਰਹਿੰਦੇ ਫੇ ਇੱਥੇ? नहीं मैं तो मेरा मुंडा छड्डा हुण जाना नहीं वो 2 महीने साथ लाया ਉਹਦੇ ਉੱਤੇ ਆ ਇਹ आ ਜਾਂਦੇ ਆ मैं ਇੱਥੇ अपना वक्त पास कर लूंगा 2 महीने ਤੇ ਲਾਓ ਕਦੇ ਚੱਕਰ, ਤੁਸੀਂ ਆਓ ਇੱਧਰ। इतना भी मेरी नजर हम कमजोर हो गई है तो मैं सेहत भी कमजोर हो गई है अच्छा बूटे मुंशी का मुंडा जो है पोस्ट पोस्ट रहा था वो मुलाकात करा सकते हैं ਤੁਸੀਂ ਆਓ ਨਾ, ਫਿਰ ਤੁਹਾਨੂੰ ਅਸੀਂ ਮਿਲ ਲਵਾਂਗੇ, ਅੱਗੋਂ ਲੈ ਲਵਾਂਗੇ ਤੁਹਾਨੂੰ। देखो जी क्या करना था फिर लेला कि थोड़ा ਹਾਂ ਤੁਸੀਂ ਨਨਕਾਣੇ ਜਾਂ ਕਰਤਾਰਪੁਰ ਜਾਂ ਇੱਥੇ ਸੱਚੇ ਸੌਦੇ ਆਓਗੇ ਨਾ ਤੇ ਫਿਰ ਤੁਸੀਂ ਦੱਸੇ ਰਾਬਤਾ ਕਰ ਲਾਂਗੇ, ਫਿਰ ਅਸੀਂ ਤੁਹਾਨੂੰ ਲੈ ਲਾਂਗੇ ਉੱਥੋਂ। ठीक है जी ਇਹ ਜ਼ਰੂਰ ਆਉਣਾ ਤੁਸੀਂ। ਤੁਸੀਂ ਜਿਹੜੇ ਪਿੰਡ ਦੇ ਆ ਤਕਰੀਬਨ ਕਿੰਨੇ ਪਿੰਡਾਂ ਦੇ ਵਿੱਚ ਬੈਠੇ ਆ ਉੱਥੇ ਕਿਹੜੇ ਕਿਹੜੇ ਪਿੰਡਾਂ ਵਿੱਚ? ਅਸੀਂ ਕਾਫੀ ਪਿੰਡਾਂ ਦੇ। ਬਰਾਮ ਦੇ ਇੱਥੇ ਲਾਗੇ ਲਾਗੇ ਕੋਈ ਸ਼ਾਹਕੋਟ ਲਾਗੇ ਬੈਠੇ ਆ, ਅਸੀਂ ਈਸ਼ਰ ਕੇ ਲਾਗੇ ਬੈਠੇ ਆ, ਸੱਚੇ ਸੌਦੇ ਲਾਗੇ ਬੈਠੇ ਆ ਜੀ ਈਸ਼ਰ ਕੇ। ਮਤਲਬ ਫੇਰ ਹੀ 10-15 ਪਿੰਡਾਂ ਤੋਂ ਕਾਫਰ ਦਾ ਜ਼ਿਆਦਾ ਇੱਕ ਪਿੰਡ ਹੋਊਗਾ ਇਸ ਦਾ ਬਾਹਰੋਂ ਆ ਕੇ ਕਈ ਘਰ ਬੈਠੇ ਆ ਹਾਂਜੀ ਸਾਰੇ ਉਹ ਕੋਈ ਫੈਸਲਾਬਾਦ ਚਲੇ ਗਏ ਆ, ਕੋਈ ਆਰਫ ਵਾਲੇ, ਉਹ ਕਈ ਇਲਾਕਿਆਂ 'ਚ ਬੈਠੇ ਆ। ਅਸੀਂ ਤੇ ਇੱਥੇ ਲਾਗੇ ਬੈਠੇ ਤੁਹਾਡੇ ਨਾ ਨਨਕਾਣੇ ਦੇ। ਇੱਥੇ ਕੀ ਪਲਾਟ ਹੋ ਗਈ ਉੱਥੇ ਬਹਿ ਗਏ ਹਾਂਜੀ ਤੁਹਾਡੇ ਪਿੰਡ 'ਚ ਕਿੱਥੋਂ ਦੇ ਲੋਕ ਆ ਕੇ ਬਹੁਤੇ ਬੈਠੇ ਆ? ਖੇਤੀਬਾੜੀ ਠੀਕ ਆ ਹਾਂਜੀ ਹਾਂਜੀ ਠੀਕ ਆ ਮਾਸ਼ਾਅੱਲਾ। ਤੁਹਾਡੇ ਪਿੰਡ 'ਚ ਕਿੱਥੋਂ ਦੇ ਲੋਕ ਬੈਠੇ ਆ ਇੱਧਰੋਂ ਜਿਹੜੇ ਗਏ ਸੀ? ਸਾਡੇ ਪਿੰਡ ਦੇ ਵਿੱਚ ਬੈਠੇ ਹੈਗੇ ਆ ਮਾਨਕੋ ਪਿੰਡ ਆ ਜਿਹੜਾ ਆਗਪੁਰ ਲਾਗੇ ਉੱਥੇ ਦੇ ਜ਼ਿਆਦਾ ਬੈਠੇ ਆ ਹਾਰ ਪਾਏ ਲਾਗੇ ਬਾਹਰੋਂ 20 ਚੱਕ ਦੇ ਬੈਠੇ ਆ ਚੱਕ ਨੰਬਰ 30 ਤੋਂ ਜ਼ਿਆਦਾ ਆਏ ਆ ਚੀਜ਼ ਚੱਕ ਨੰਬਰ 30 ਦਾ ਇਹਨਾਂ ਦਾ ਪਤਾ ਕਿਹੜਾ ਇਹਨਾਂ ਦਾ ਕਿਲੋਮੀਟਰ ਦਾ ਉਹਦੇ ਲੈਲਪੁਰ ਤੋਂ ਆਏ ਆ ਜਿਹੜੇ ਉਹ ਮਾਨਕੋ ਦੇ ਲੈਲਪੁਰ ਤੋਂ ਆਏ ਆ ਚੱਕ ਨੰਬਰ 30 ਆ ਕੋਈ ਉੱਥੇ ਇੱਕ ਕੁੱਤੀ ਦੇ ਲਾਗੇ ਜਾ ਕੇ ਉੱਥੋਂ ਆਏ ਮਿੰਟ ਗੁੰਮਰੀ ਦਾ ਬੂਟੇ ਬੂਟੀ ਦਾ ਜੋ ਹੈਗਾ ਕੋਈ ਤਾਂ ਉਹਦੀ ਮੁਲਾਕਾਤ ਕਰਾ ਸਕਦੇ ਕਿ ਨਹੀਂ? ਪੁੱਤ ਪੋਤਰਾ ਕੋਈ ਬੂਟੇ ਬੂਟੀ ਦਾ ਪੁੱਤ ਪੋਤਰਾ ਹੈਗਾ ਤਾਂ ਮੁਲਾਕਾਤ ਕਰਾ ਸਕਦੇ ਕਿ ਨਹੀਂ ਉਹਦੀ? ਇਹਦਾ ਬੂਟੇ ਮੁੰਚੀ ਗਿਆ ਜੋ ਪੋਤੇ ਆ ਮੁੰਡੇ ਹੈ ਨਹੀਂ ਪੋਤਰੇ ਆ ਉਹ ਮੁੰਡੇ ਕਿਤੇ ਹੋਣੇ ਹੋਣਾ। ਟੇਕ ਜਾਂਦੇ ਤਾਂ ਕੁੜੀਆਂ ਸੀਗੀਆਂ ਉਹਦਾ ਵੱਡਾ ਜਿਹੜਾ ਮੁੰਡਾ ਸੀ ਤੇ ਉਹਦਾ ਛੋਟਾ ਜਿਹੜਾ ਸੀਗਾ ਉਹ ਬਾਹਰ ਚਲੇ ਗਿਆ ਆ ਓਮ ਪ੍ਰਕਾਸ਼ ਤੇ ਵੀਰ ਪ੍ਰਕਾਸ਼ ਇੱਥੇ ਸੀ ਉਹ ਭੋਪਰੇ ਦਾ ਉਹ ਭੋਪਰ ਚਲੇ ਗਏ ਮੁੰਡੇ ਆ ਸਾਰੇ ਮਰ ਗਏ ਪਿੰਡ 'ਚ ਆ ਜੀ ਕੋਈ ਵੀ। ਤੁਸੀਂ ਆਪਣਾ ਰਾਬਤਾ ਨੰਬਰ ਵੀ ਦੇ ਦੇਣਾ ਤੇ ਅਸੀਂ ਵੀ ਤੁਹਾਨੂੰ ਆਪਣਾ ਨੰਬਰ ਦਿੰਦੇ ਆ, ਫਿਰ ਆਪਸ 'ਚ ਰਾਬਤਾ ਕਰਦੇ ਰਿਹਾ ਕਰਾਂਗੇ। ਠੀਕ ਆ ਫੋਨ ਨੰਬਰ ਹਾਂ ਤੁਹਾਡਾ ਫੋਨ ਨੰਬਰ ਤੁਸੀਂ ਦੇ ਦੇਣਾ ਨਾ ਇਹਨਾਂ ਨੂੰ ਤੇ ਫਿਰ ਤੁਹਾਡੇ ਮੈਂ ਬਜ਼ੁਰਗਾਂ ਨਾਲ ਗੱਲ ਕਰਾਉਂਦਾ ਰਿਹਾ ਕਰੂੰਗਾ। ਜ਼ਬਾਨੀ ਮੈਨੂੰ ਯਾਦ ਨਹੀਂ ਮੇਰੇ ਫੋਨ ਨੰਬਰ ਦਾ ਤਾਂ ਪਹਿਲਾ ਫੋਨ ਨੰਬਰ ਮੇਰਾ ਘਰ ਆ ਹਾਂ ਕੋਈ ਨਹੀਂ ਉਹ ਮੈਸੇਜ ਕਰ ਦੇਣਗੇ ਆ ਭਾਈ ਜਿਹੜੇ ਹੈ ਨਾ ਇਹਨਾਂ ਨੂੰ ਦੱਸ ਦੇਣਾ, ਇਹ ਕਰਵਾ ਦੇਣਗੇ। ਤੇ ਕਰ ਲਾਂਗੇ ਤਾਂ ਮੈਂ ਨਾ ਤਾਂ ਹੁਣ ਮਿਲਦੀ ਰਹਿਣਾ ਜਿੰਨਾ ਮੈਂ ਬਾਕੀ ਹੋਏਗੀ ਹਾਂ ਉਹੀ ਕਿ ਰੋਜ਼ ਹੀ ਬੰਦਾ ਚਲੋ ਗੱਲ ਕਰ ਲੈਂਦਾ, ਵੀਡੀਓ ਤੇ ਗੱਲ ਕਰ ਲਿਆ ਕਰਾਂਗੇ। ਸਾਡੇ ਇੱਥੇ ਰੌਣਕਾਂ ਬਹੁਤ ਹੋ ਗਈਆਂ, ਜ਼ਮੀਨ ਮੋਟਰਾਂ ਲੱਗ ਗਈਆਂ ਆ, ਸੜਕਾਂ ਬਣ ਗਈਆਂ, ਅੱਗੇ ਨਾਲ ਬਹੁਤ ਫਰਕ ਪੈ ਗਿਆ। ਹਾਂਜੀ ਹਾਂਜੀ ਸਾਰੇ ਰਿਸ਼ਤੇਦਾਰੀਆਂ ਸਾਰੇ ਤਰੱਕੀ ਹੋਈ ਹੋਈ। ਉਹ ਵਕਤ ਦੇ ਨਾਲ ਹੁਣ ਦਾ ਵਕਤ ਬਹੁਤ ਵਧੀਆ ਹੈਗਾ, ਲੇਕਿਨ ਅੱਗੇ ਜਦੋਂ ਸੌਖੇ ਸੀ ਇੱਕ ਦੂਜੇ ਨਾਲ ਹਮਦਰਦੀ ਹੁੰਦੀ ਸੀ, ਹੁਣ ਇੰਨੀ ਹਮਦਰਦੀ ਹੈ ਨਹੀਂ। ਹੁਣ ਹੈ ਠੀਕ ਹੈ ਠੀਕ ਹਾਂਜੀ ਇੱਕ ਦੂਜੇ ਨੂੰ ਸਭ ਦਾ ਮਾਰਦੇ ਆ। ਹਾਂਜੀ ਹਾਂਜੀ ਅਸਾਈ ਜਿਹੜੇ ਸਾਡੇ ਪਿੰਡ ਦੇ ਹੈਗੇ ਆ ਈਸਾਈ ਹੈਗੇ ਸਾਰੇ ਹੀ ਹੈਗੇ। ਅੱਛਾ ਕਿਹੜੇ ਕਿਹੜੇ ਉਹਨਾਂ 'ਚ ਨਾਮ ਪੁੱਛ ਲਓ। ਅਸਾਈਆਂ ਦੇ ਨਾਂ ਕਿਹੜੇ ਕਿਹੜੇ ਹੈਗੇ ਜਿਹੜੇ ਤੁਹਾਡੇ ਤੁਸੀਂ ਦੱਸੋ ਤੁਸੀਂ ਕਿਹੜੇ ਜਾਣਦੇ ਆ? ਈਸਾਈ ਹੁਣ ਮੁੰਡੇ ਯਾਰ ਵੱਡੇ ਦਾ ਮਰ ਗਿਆ ਉਹ ਤੁਸੀਂ ਸਾਰੇ ਦੱਸੋ ਕਿਹੜੇ ਕਿਹੜੇ ਸੀ ਘਰ? ਇੱਕ ਮੁੰਡੇ ਯਾਰਾਂ ਦੇ ਉੱਤੇ ਬੜੇ ਬੰਦਾ ਅਸਾਈ ਹੁੰਦਾ ਸੀਗਾ
ਗੱਤਕਾ ਖੇਡਦਾ ਹੁੰਦਾ ਸੀ। ਗੱਤਕਾ ਜਦ ਆਪੇ ਦਾ ਸੋਚੀ ਨਾ ਹੋਈ। ਮੁੰਡੇ ਮਰ ਗਿਆ, ਤਾਂ ਵੀ ਮਰ ਗਿਆ, ਬਾਕੀ ਪੋਤੇ ਹੈਗੇ ਆ। ਪੋਤੇ ਹੋਣਗੇ ਉਹਦੇ ਹੁਣ। ਹਾਂ ਮੁੰਡੇ ਹੈ ਨਹੀਂ ਉਹਦੇ, ਤੇ ਆਪ ਵੀ ਹੈ ਨਹੀਂ, ਮੁੰਡੇ ਵੀ ਹੈ ਨਹੀਂ, ਪੋਤੇ ਆ। ਪੋਤੇ ਹੋਣਗੇ ਬਸ ਖਾਸ ਕੰਮ। ਚਲੋ ਉਹਨਾਂ ਨਾਲ ਗੱਲ ਕਰਾ ਦਿਓ। ਹਾਂਜੀ ਨਹੀਂ ਬੱਚੇ ਦੇ ਪੁੱਛੋ ਨਾ ਮੇਰੂ ਸੀ ਮਹਿੰਗਾ ਸੀ। ਆ ਤਾਂ ਦੱਸੋ ਨਾ ਮੇਰੂ ਸੀ ਨਹੀਂ ਉਹ ਮਰ ਗਿਆ ਸਾਰੇ ਪੁੱਛ ਕੇ ਪੋਤਰੇ ਉਹਦੇ ਪੁੱਛ ਵੀ ਸਾਰੇ ਮਰ ਗਿਆ। ਮੇਰੂ ਉਹ ਬਲੰਦੇ ਹੋਣੇ ਹੁੰਦੇ ਸੀ ਕਿ ਨਾ ਬਲੰਦਾ। ਹਾਂਜੀ 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 ਹਾਂਜੀ। ਉਹਨਾਂ ਦੀ ਭੈਣ ਇੱਕ ਹੁੰਦੀ ਸੀਗੀ, ਉਹ ਇੱਥੇ ਰਹਿੰਦੀ ਸੀਗੀ, ਉਹਦਾ ਮੁੰਡਾ ਜੀਤ ਉਹ ਹੈਗਾ। ਅੱਛਾ ਹੈਗਾ ਉਹ। ਉਹ ਵੀ ਆਪਣੇ ਅੱਛਾ ਕੈਨੇਡਾ ਵੀ ਗਿਆ, ਕਦੀ ਇੱਥੇ ਜਾਂਦਾ, ਕਦੀ ਉੱਥੇ ਚਲ ਜਾਂਦਾ। ਠੀਕ ਆ। ਨੋ ਸੀ ਉਹਦੇ ਮਾਂ ਦਾ ਨਾਮ, ਮੁੰਡੇ ਦੀ ਬਲੰਦੇ ਉਹਨਾਂ ਦੀ ਭੈਣ ਸੀ। ਹਾਂਜੀ ਹਾਂਜੀ। ਬੜੀ ਮਿਹਰਬਾਨੀ ਤੁਹਾਡੀ। ਮੈਂ ਕਹਿੰਦਾ ਤੁਹਾਡੀ ਹੈ ਜਿਹੜੀ ਯਾਦ ਕੀਤਾ। ਅੱਛਾ ਬਹੁਤ ਮਿਹਰਬਾਨੀ ਤੁਹਾਡੀ, ਪਿੰਡ ਦੇ ਮਿਲ ਪਏ ਆ। ਕਰ ਲਓ ਗੱਲ ਤੁਸੀਂ। ਹਾਂਜੀ ਬਹੁਤ ਖੁਸ਼ੀ ਹੋਈ ਮੈਨੂੰ ਪਿੰਡ ਦੇ ਬੱਚਿਆਂ ਦੇ ਬੰਦੇ ਦੇਖ ਕੇ, ਬਹੁਤ ਖੁਸ਼ੀ ਹੋਈ ਮੈਨੂੰ। ਪੁਰਾਣੇ ਬੰਦਿਆਂ ਨੂੰ ਇੱਦਾਂ ਹੀ ਖੁਸ਼ੀ। ਹਾਂਜੀ ਬਹੁਤ ਖੁਸ਼ੀ ਹੋਈ ਮੈਨੂੰ ਪਿੰਡ ਦੇ ਬੰਦੇ ਦੇਖ ਕੇ, ਬਹੁਤ ਖੁਸ਼ੀ ਹੋਈ ਆ। ਤਕਰੀਬਨ ਪਾਕਿਸਤਾਨ ਤੋਂ ਆਉਂਦੇ ਸੀ ਪਿੰਡ ਵਾਲੇ ਬੰਦੇ, ਉਹ ਤਕਰੀਬਨ ਮੈਨੂੰ ਸਾਰੇ ਮਿਲ ਕੇ ਜਾਂਦੇ ਰਹੇ। ਠੀਕ ਆ। ਬਹੁਤ ਵਧੀਆ ਆਏ ਆ। ਹਾਂਜੀ ਕਿਉਂਕਿ ਮੈਂ ਰਹਿੰਦਾ ਪਿੰਡ ਤਾਂ ਇਸ ਕਰਕੇ ਫਿਰ ਜਿਹਦੇ ਪੁੱਛਦੇ ਪੁਰਾਣਿਆਂ ਦਾ, ਫਿਰ ਮੈਨੂੰ ਟਕਰਾ ਦਿੰਦੇ ਆ। ਮੇਰਾ ਇੱਥੇ ਸੜਕ ਬੜੀ, ਸੜਕ ਦੇ ਉੱਤੇ ਦੁਕਾਨ ਆ, ਉੱਥੇ ਬੈਠਾ ਹੁੰਦਾ। ਸਾਡੇ ਗੋਲੇ ਖਾਂ ਫਿਰ ਕੇ ਆਉਂਦਾ ਰਿਹਾ ਪਿੱਛੋਂ ਵੀ ਬਾਹਰ ਜਾ ਕੇ ਨਾ, ਗੋਲੇ ਖਾਂ ਜਾਂਦਾ ਰਿਹਾ ਇਕੱਲਾ ਹੀ, ਉਹ ਫਿਰ ਕੇ ਆਉਂਦਾ ਰਿਹਾ ਹਿੰਦੁਸਤਾਨ 'ਚ। ਉਹ ਪਿੰਡ ਜਾਂਦੇ ਰਹੇ ਕਹਿੰਦੇ। ਹਾਂਜੀ ਉਹ ਇੱਥੇ ਪਿੰਡ ਆਉਂਦੇ ਰਹੇ, ਗੋਲੇ ਖਾ ਆਉਂਦੇ ਹੁੰਦੇ ਸੀ। ਹਾਂਜੀ ਹਾਂਜੀ। ਉਹ ਗੋਲੇ ਖਾ ਜਿਹੜਾ ਇੱਥੇ ਦੇ ਪਾਸੇ ਆਹ ਭਾਈਆਂ ਦੇ ਘਰਾਂ ਵਾਲੇ ਪਾਸੇ ਗੋਲੇ ਖਾ ਜਿਹੜਾ ਹੁੰਦਾ ਸੀ, ਉਹ ਬਹੁਤ ਆਇਆ। ਤੇ ਸਾਡੇ ਖੱਤਰੀਆਂ ਦੇ ਨਾਲ ਉਹਦੀ ਸਾਂਝ ਵੀ ਸੀ। ਹਾਂਜੀ ਹਾਂਜੀ ਖੱਤਰੀਆਂ ਸਾਂਝ ਜੀ ਸੀ। ਹਾਂਜੀ ਉਹੀ ਗੋਲੇ ਖਾ ਜਿਹੜਾ ਖੱਤਰੀਆਂ ਦਾ ਜ਼ਿਆਦਾ ਬੇਲੀ ਸੀਗਾ। ਹਾਂ ਉਹ ਗੋਲੇ ਖਾਦਾ, ਉਹਦੇ ਉੱਧਰਲੇ ਪਾਸੇ ਘਰ ਸੀ। ਹਾਂਜੀ ਵਾਲੇ ਪਾਸੇ। ਹਾਂਜੀ ਉਧਰ ਜ਼ਰੂਰ ਘਰ ਸੀ ਪਾਲੇ ਪਾਸੇ। ਚੰਗਾ ਰਿਹਾ ਮੈਨੂੰ। ਉਸ ਗੋਲੇ ਖਾਦਾ ਬੱਚਾ ਨਹੀਂ, ਉਹਦੇ ਵਿੱਚ ਪਾਣੀ ਕਰਦਾ ਧੋਂਦਾ, ਮੌਤ ਹੋ ਗਈ ਸੀ। ਪਤਾ ਨਹੀਂ ਮਰ ਗਿਆ ਸਾਰੇ, ਉਹ ਵੀ ਹੁਣ ਸਾਰੇ ਮਰ ਗਿਆ ਇੱਥੇ। ਉਹ ਇੱਥੇ ਪੜ੍ਹਦਾ ਸੀਗਾ ਪ੍ਰਾਇਮਰੀ ਸਕੂਲ 'ਚ। ਹਾਂਜੀ ਉਹਦਾ ਹੋਰ ਬੱਚੇ ਵੀ ਸੀ, ਇੱਕ ਵੀ ਮੌਤ ਹੋ ਗਈ। ਪਿੰਡ ਕਿੰਨਾ ਕੁ ਵੱਡਾ ਹੋਇਆ ਹੁਣ, ਕਿੰਨੀ ਕੁ ਆਬਾਦੀ ਹੈ ਇੱਥੋਂ ਦੀ? ਹੈ ਜੀ ਪਿੰਡ ਦੀ ਆਬਾਦੀ ਕਿੰਨੀ ਕਹਿੰਦੇ? ਪਿੰਡ ਦੀ ਆਬਾਦੀ ਤਾਂ ਹਲੇ ਹੋ ਗਈ 2,500 ਦੇ ਕਰੀਬ। 2,500 ਥੋੜੀ ਜਿਹੀ, ਫੇਰ ਛੋਟਾ ਹੀ ਆ ਪਿੰਡ। ਹਾਂਜੀ ਬਹੁਤਾ ਵਧਿਆ ਨਹੀਂ ਫੇ ਪਿੰਡ ਹੈ। ਕੈਨੇਡਾ ਦੇ ਇਦਾਂ ਦੇ ਸਾਰੇ ਇੱਦਾਂ ਹੀ ਆ ਜੀ। ਇੱਕ ਤਾਂ ਬਾਅਦ ਜਿਹੜੇ ਆਹ ਕੈਨੇਡਾ ਵਗੈਰਾ ਅਮਰੀਕਾ ਜਿਹੜੇ ਗਏ, ਦੂਸਰੇ ਜਿਹੜੇ ਹੈਗੇ ਆ ਖੱਤਰੀ ਦਾ ਉੱਤੇ ਜਿਹੜੇ ਗਏ, ਖੱਤਰੀ ਉਹ ਚਲੇ ਗਿਆ ਪਿੰਡ। ਹਾਲਾਤ ਇਸੇ ਦੇ ਕੋਈ ਠੀਕ ਨਹੀਂ ਕਰਕੇ ਤੇ ਖੱਤਰੀ ਸਾਰੇ ਚਲੇ ਗਏ। ਕਰਕੇ ਨਾ ਸਾਰੇ ਜਿੱਥੇ ਕਿਸੇ ਨੂੰ 4 ਪੈਸੇ ਬਣਦੇ ਉੱਥੇ ਚੱਲ ਜਾਂਦੇ। ਅੱਛਾ ਜੀ ਮਿਹਰਬਾਨੀ ਸ਼ੁਕਰੀਆ। ਮਿਹਰਬਾਨੀ ਸ਼ੁਕਰੀਆ। ਠੀਕ ਹੈ ਜੀ ਮਹਾਰਾਜ, ਅੱਛਾ। ਬਹੁਤ ਬਹੁਤ ਮਿਹਰਬਾਨੀ। ਅੱਛਾ ਸ਼ੁਕਰੀਆ। ਹਾਂਜੀ ਠੀਕ ਹੈ ਜੀ, ਫਿਰ ਕਿਸੇ ਦਾ ਦਿਲ ਜਾਵਾਂਗੇ, ਫਿਰ ਮੁਲਾਕਾਤ ਕਰਾਂਗੇ। ਅੱਛਾ ਜੀ ਅੱਛਾ ਠੀਕ ਹੈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।